व्यूअर्स वेलकम बैक ऑन प्रोग्राम। सो व्यूअर्स गलबात करन जा रहे हैं लिख दे हवाले नाल कि भारत सरकार ने जून 84 ਦੇ ਸਿੱਖ ਘੱਲੂਘਾਰੀ ਨਾਲ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਦਾ आगाज किया। सो पिछले 39 साल तो भारतीय एजेंसियां ने सिख नस्लकुशी ਲਈ ਅੱਡ-ਅੱਡ ਤਰ੍ਹਾਂ ਦੇ ਜਿਹੜੇ ਨੇ ਹਥਿਆਰ ਉਹ ਵਰਤੇ। ਸੋ ਇਸ ਸੰਬੰਧੀ ਸਾਡੇ ਟੀਵੀ 84 ਦੇ ਰੈਗੂਲਰ ਵਿਊਅਰ ਅਤੇ ਸਿੱਖ ਬੁੱਧੀਜੀਵੀ ਸਰਦਾਰ ਸਰਨਦੀਪ ਸਿੰਘ ਜਰਾਂ ਦੀ ਜਿਹੜੀ ਲਿਖਤ ਹੈ ਉਹ ਆਪਾਂ ਫਰਾਈਡੇ ਵਾਲੇ ਪ੍ਰੋਗਰਾਮ ਵਿੱਚ ਉਹਨਾਂ ਦਾ ਇੱਕ ਪਾਰਟ ਜਿਹੜਾ ਉਹ ਡਿਸਕਸ ਕੀਤਾ ਸੀ ਔਰ ਜਿਹੜਾ ਸੈਕੰਡ ਵਾਲਾ ਪਾਰਟ ਹੈ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਿਹੜੇ ਲਾਈਵ ਚੈਟ ਟੀਵੀ 84 ਦੇ ਉੱਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ ਜੁੜੇ ਨੇ ਉਹਨਾਂ ਨੂੰ ਅਸੀਂ ਰੈਕਗਨਾਈਜ਼ ਕਰਨਾ ਚਾਹੁੰਦੇ ਜੀ। ਸਰ ਮਹਿੰਦਰ ਸਿੰਘ ਲਿਖਦੇ ਨੇ ਕਿ ਸਾਡੇ ਪੰਜਾਬੀ ਨਿਊਜ਼ 18 ਵਾਲੇ ਇਸ ਨੂੰ ਜਿਸ ਨੂੰ ਬੜੇ ਸਾਡੇ ਲੋਕ ਵੱਧ ਚੜ ਕੇ ਦੇਖਦੇ ਨੇ। ਇਹ ਲਿਖ ਰਹੇ ਨੇ ਕਿ ਪੰਜਾਬ ਦੇ ਗੁੰਡਿਆਂ ਨੇ ਉੱਥੋਂ ਦੇ ਲੋਕਾਂ ਨੂੰ ਤੰਗ ਕੀਤਾ। ਸਿੱਖੀਜ਼ਮ ਵੈਬ ਤੇ ਇਸ ਦੀ ਵਧੀਆ ਜਾਣਕਾਰੀ ਹੈ ਜੀ। ਬਿਲਕੁਲ, ਕਿਉਂਕਿ ਮੈਂ ਤਾਂ ਜਿੰਨਿਆਂ ਨੂੰ ਮੈਂ ਮੋਨੀਟਰ ਕੀਤਾ ਉਹ ਸਪੋਕਸਮੈਨ ਔਰ ਇਹ ਨਿਊਜ਼ 18 ਔਰ ਇਹ ਸਾਰੇ ਲੱਗੇ ਹੋਏ ਨੇ ਇਸ ਕਿਸਮ ਦੀ ਨੈਗੇਟਿਵਿਟੀਜ਼। ਵੀਰ ਤਜਿੰਦਰ ਸਿੰਘ ਲਿਖਦੇ ਨੇ ਜਿੰਨੀ ਦੇਰ ਖਾਲਿਸਤਾਨ ਨਹੀਂ ਬਣਦਾ ਇਸ ਤਰ੍ਹਾਂ ਹੀ ਹੁਣ ਹੈ ਸਿੱਖਾਂ ਦੇ ਨਾਲ। ਬਿਲਕੁਲ ਠੀਕ ਤੁਸੀਂ ਫਰਮਾਇਆ ਕਿ 100 ਹੱਥ ਰੱਸਾ ਸਿਰੇ ਤੇ ਗੰਢ। ਅਲਟੀਮੇਟਲੀ ਇਹੀ ਸੋਲੂਸ਼ਨ ਸਾਡੇ ਕੋਲ ਹੈ। ਸਾਡੇ ਜ਼ੁਬੇਰ ਯਾਕੂਬ ਸਾਹਿਬ ਜਿਹੜੇ ਨੇ ਉਹਨਾਂ ਨੇ ਕਾਫੀ ਪੰਡਤਾਂ ਨੂੰ ਰਗੜਾ ਦਿੱਤਾ ਹੈ, ਅੱਜ ਗੁੱਸੇ 'ਚ ਲੱਗਦੇ ਨੇ। ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਉਹ ਜੁੜੇ ਹੋਏ ਨੇ। ਬਲਕਾਰ ਸਿੰਘ ਵਾਹਿਗੁਰੂ ਜੀ ਕਾਸ਼ ਕਿਤੇ ਸਾਡਾ ਵੀ ਇੱਕ ਦੇਸ਼ ਖਾਲਿਸਤਾਨ ਹੋਵੇ। ਬਲਕਾਰ ਸਿੰਘ ਜੀ ਇਹ ਸਿਰਫ ਵਿਸ਼ ਕਰਨ ਨਾਲ ਨਹੀਂ, ਸਾਨੂੰ ਸਭ ਨੂੰ ਰਲ ਮਿਲ ਕੇ ਤਨ ਮਨ ਧਨ ਨਾਲ ਆਪਣੀ ਯੋਗਤਾ ਵਿੱਤ ਮੁਤਾਬਕ ਖਾਲਿਸਤਾਨ ਲਿਬਰੇਟ ਕਰਾਉਣ ਲਈ, ਖਾਲਿਸਤਾਨ ਸਾਡਾ ਮੁਲਕ ਹੈ ਦਰਿਆਏ ਜਮਨਾ ਤੋਂ ਵਾਘਾ ਤੱਕ, ਇਹਨੂੰ ਲਿਬਰੇਟ ਕਰਾਉਣ ਲਈ ਅਸੀਂ ਉਹਨਾਂ ਦੇ ਨਾਲ ਖਲੋਈਏ ਜਿਹੜੇ ਇਸ ਪਾਸੇ ਤੁਰੇ ਹੋਏ ਨੇ, ਆਪਣਾ ਵੀ ਜਿਹੜਾ ਇਸ ਪਾਸੇ ਯੋਗਦਾਨ ਪਾਈਏ। ਔਰ ਇਸੇ ਤਰ੍ਹਾਂ ਜੀਤ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਭਾਈ ਇਹ ਭਾਰਤੀ ਕਹਿੰਦੇ ਨੇ ਕਿ ਸਿੱਖ ਆਜ਼ਾਦ ਹਨ ਪਰ ਉਹ ਕਿਸ ਤਰ੍ਹਾਂ ਵੀ ਜਾਨਵਰ ਕਿਸੇ ਤਰ੍ਹਾਂ ਬਸ ਜਾਨਵਰ ਹੀ ਰਹਿ ਸਕਦੇ ਨੇ। ਕੁਛ ਇਸ ਕਿਸਮ ਦਾ ਲਫ਼ਜ਼ ਹੈ, ਸ਼ਾਇਦ ਮੈਂ ਠੀਕ ਨਾ ਪੜ੍ਹ ਪਾਇਆ ਹੋਵਾਂ। ਔਰ ਇਹ ਇਵੇਂ ਹੀ ਜ਼ੁਬੇਰ ਯਾਕੂਬ ਸਾਹਿਬ ਦੇ ਫਿਰ ਕਪਲ ਆਫ ਮੈਸੇजेस ਨੇ ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ। ਉਹਨਾਂ ਨੇ ਜਿਹੜੇ ਰੈਗੂਲਰ ਸਾਡੇ ਨਾਲ ਜੁੜਦੇ ਨੇ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਬਹੁਤ ਬਹੁਤ ਸ਼ੁਕਰੀਆ। ਬਾਕੀਆਂ ਤੋਂ ਅਸੀਂ ਮਾਫੀ ਚਾਹੁੰਦੇ ਹਾਂ, ਘੜੀ ਬੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ। ਔਰ ਮੈਨੂੰ ਖੁਸ਼ੀ ਹੋਈ ਕਿ ਸਾਡੇ ਵੀਰ ਸ਼ਰਨਦੀਪ ਸਿੰਘ ਹੋਰਾਂ ਦੀ ਲਿਖਤ ਜਿਹੜੀ ਅਸੀਂ ਫਰਾਈਡੇ ਦੇ ਪ੍ਰੋਗਰਾਮ ਦੇ ਲੀਡ ਸੈਗਮੈਂਟ 'ਚ ਡਿਸਕਸ ਕੀਤਾ ਸੀ ਉਸ ਨੂੰ ਬਹੁਤ ਚੰਗਾ ਹੁੰਗਾਰਾ ਮਿਲਿਆ। ਔਰ ਨਹੀਂ ਤਾਂ ਯੂਜਲੀ ਇਹ ਹੁੰਦਾ ਹੈ ਕਿ ਵੀ ਆਮ ਜਿਹੜੇ ਨੇ ਉਹਨਾਂ ਦਾ ਫੋਕਸ ਬਹੁਤਿਆਂ ਦਾ ਨਹੀਂ ਹੁੰਦਾ। ਔਰ ਕੁਛ ਵੀਰਾਂ ਨੇ ਤੇ ਕਿਹਾ ਜੀ ਕਿ ਉਹਦੇ ਤੁਸੀਂ ਸਕਰੀਨ ਸ਼ਾਟ ਬਣਾ ਕੇ ਵੀ ਪਾਓ, ਪਰ ਕਿਉਂਕਿ ਅਸੀਂ ਤਾਂ ਡੀਟੇਲ 'ਚ ਡਿਸਕਸ ਕਰ ਹੀ ਰਹੇ ਹਾਂ ਤੇ ਉਸ 'ਚ ਅਸੀਂ ਦੋ ਉਹਨਾਂ ਦੇ ਪੁਆਇੰਟ ਕਿ ਭਾਈ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਕਿਵੇਂ ਇਹ ਕੰਸਪਾਇਰ ਕਰ ਰਹੇ ਨੇ 84 ਤੋਂ ਬਾਅਦ ਕੀ ਨੀਤੀਆਂ ਨੇ। ਔਰ ਮੈਂ ਕੁਇਕਲੀ ਕਿਉਂਕਿ ਸੈਲਫ ਐਕਸਪਲੇਨੇਟਰੀ ਵੀ ਹੈ ਔਰ ਇਹਨੂੰ ਮੈਂ ਅੱਜ ਫਿਨਿਸ਼ ਕਰਨਾ ਚਾਹੁੰਦਾ ਉਹਨਾਂ ਦੇ ਰਾਈਟ ਅਪ ਨੂੰ। ਤੀਸਰਾ ਉਹਨਾਂ ਨੇ ਪੁਆਇੰਟ ਦਿੱਤਾ ਐਂਡਲੈਸ ਐਂਟਰਟੇਨਮੈਂਟ। ਐਂਡਲੈਸ ਏਜੰਸੀਆਂ ਨੇ ਇਹ ਵੀ ਸਟੱਡੀ ਕੀਤਾ ਹੋਊ ਕਿ ਸਿੱਖਾਂ ਦਾ ਕਵੀਸ਼ਰੀ ਨਾਲ ਕਿੰਨਾ ਪਿਆਰ ਸੀ ਤੇ ਕਵੀਸ਼ਰੀ ਨੇ 1984 ਵੇਲੇ ਲੋਕਾਂ ਵਿੱਚ ਵੀਰਤਾ ਪੈਦਾ ਕੀਤੀ ਅਤੇ ਯੋਧਿਆਂ ਦੀਆਂ ਵਾਰਾਂ ਸੁਣ ਕੇ ਬਹੁਤ ਸਾਰੇ ਨੌਜਵਾਨ ਜੰਗ ਦੇ ਮੈਦਾਨ ਵਿੱਚ ਆ ਗਏ ਸੀ। ਫਿਰ ਇਹਨਾਂ ਨੇ ਕਵੀਸ਼ਰੀ ਨੂੰ ਬੜੀ ਚਲਾਕੀ ਨਾਲ ਗਾਇਬ ਕਰਕੇ ਦੂਰਦਰਸ਼ਨ ਤੋਂ ਪੰਜਾਬੀ ਗਾਇਕੀ ਦਾ ਪ੍ਰੋਪੇਗੈਂਡਾ ਸ਼ੁਰੂ ਕਰ ਦਿੱਤਾ ਅਤੇ ਹਰ ਉਹ ਰਿਸੋਰਸ ਪੰਜਾਬ ਲਈ ਮੁਹੱਈਆ ਕੀਤਾ ਜਿਸ ਨਾਲ ਐਂਡਲੈਸ ਐਂਟਰਟੇਨਮੈਂਟ ਲਿਆ ਕੇ ਗੌਰਵਮਈ ਪੰਜਾਬੀ ਸੱਭਿਆਚਾਰ ਨੂੰ ਕੰਜਰਖਾਨੇ ਵਿੱਚ ਬਦਲ ਦਿੱਤਾ ਤਾਂ ਕਿ ਨਵੀਂ ਪੀੜ੍ਹੀ ਵੱਧ ਤੋਂ ਵੱਧ ਐਸ਼ੀ ਵੱਲ ਜਾਵੇ ਨਾ ਕਿ ਬਹਾਦਰੀ ਵੱਲ। ਅੰਦਰੋਂ ਅੰਦਰ ਕਿੰਨੀ ਫੰਡਿੰਗ ਹੋਈ ਹੋਊ ਇਸ ਕੰਮ ਵਿੱਚ ਤੇ ਕਿੰਨੇ ਗਾਇਕਾਂ ਨੇ ਟਾਊਟਾਂ ਦਾ ਕੰਮ ਕੀਤਾ ਹੋਊ ਜਾਂ ਕਿੰਨੇ ਹੁਣ ਕਰਦੇ ਹੋਣਗੇ ਰੱਬ ਹੀ ਜਾਣਦਾ। ਕਿਵੇਂ ਪੰਜਾਬੀ ਸਿੰਗਰ ਤੇ ਕਲਾਕਾਰ ਬੁੱਚੜ ਗਿੱਲ ਨਾਲ ਸਟੇਜ ਸਾਂਝੀ ਕਰਦੇ ਹੁੰਦੇ ਸੀ ਜਾਂ ਕਿਵੇਂ ਉਹਨਾਂ ਨੂੰ ਵੋਟ ਬੈਂਕ ਲਈ ਵਰਤਿਆ, ਇਹ ਸਭ ਨੂੰ ਪਤਾ ਹੀ ਹੈ। ਜੇ ਇਸ ਨੂੰ ਜੇ ਬਰੀਕੀ ਨਾਲ ਸਮਝੋ ਤਾਂ ਮਤਲਬ ਇਹ ਹੈ ਕਿ ਸਮਾਜ ਵਿੱਚ ਨਕਲੀ ਹੀਰੋ ਪੈਦਾ ਕਰੋ ਜੋ ਲੋਕ ਧਾਰਮਿਕ ਤੇ ਇਤਿਹਾਸਕ ਨਾਇਕਾਂ ਨੂੰ ਭੁੱਲ ਜਾਣ ਤੇ ਲੰਡੀ ਬੁੱਚੀ ਨੂੰ ਆਪਣਾ ਆਈਡੀਅਲ ਮੰਨ ਲੈਣ। ਜਿਹੜਾ ਨਾਇਕ ਆਪ ਨਚਾਰ ਹੈ ਉਹਦੇ ਮਗਰ ਲੱਗਣ ਵਾਲੇ ਆਪ ਹੀ ਨਚਾਰ ਬਣ ਜਾਣਗੇ ਤੇ ਬਹਾਦਰ ਯੋਧੇ ਥੋੜਾ ਬਣਨਗੇ। ਇਹ ਬਿਲਕੁਲ ਉਹਨਾਂ ਨੇ ਠੀਕ ਨੁਕਤੇ ਤੇ ਗੱਲ ਕੀਤੀ ਹੈ। ਔਰ ਇਹ
ਪ੍ਰੂਵਨ ਹੈ ਕਿ ਕਿਵੇਂ ਜਦੋਂ ਇਹਨਾਂ ਨੇ 1994-95 ਤੱਕ ਪਹੁੰਚਦਿਆਂ ਇੱਕ ਪੂਰੀ ਨਸਲ ਮੁਕਾ ਦਿੱਤੀ, 92 ਤੋਂ 95 ਤੱਕ 50,000 ਸਿੱਖ ਨੌਜਵਾਨ ਮਾਰੇ। ਉਦੋਂ ਜ਼ਿਲ੍ਹਿਆਂ ਦੇ SSP ਲੈਵਲ ਤੇ SP ਲੈਵਲ ਤੇ ਸੱਭਿਆਚਾਰ ਮੇਲਿਆਂ ਦੇ ਨਾਂ ਥੱਲੇ ਉਹਨਾਂ ਨੇ ਉਹ ਜਿਹੜੇ ਸਾਰੇ ਇਸ ਕਿਸਮ ਦਾ ਲੱਚਰਪੁਣਾ ਵਾਲੇ ਸੀ ਲੋਕ ਉਹ ਲਿਆਂਦੇ, ਉਸ ਪੀਰੀਅਡ 'ਚ ਜਿਹੜਾ ਉਹਨਾਂ ਨੂੰ ਪ੍ਰਮੋਟ ਕੀਤਾ। ਪਰ ਇਹ ਸਾਰੇ ਉਸ ਪੀਰੀਅਡ ਦੇ ਹੀ ਗੁਰਦਾਸ ਮਾਨ ਤੋਂ ਲੈ ਕੇ ਤੇ ਪੰਮੀ ਬਾਈ ਤੱਕ ਇਹ ਜਿਹੜੀ ਸਾਰੀ ਕਲਾਸ ਹੈ ਜਿਹੜੀ ਬਾਅਦ ਦੇ ਵਿੱਚ ਵੀ ਅਜੇ ਤੱਕ ਵੀ ਸਰਵਾਈਵ ਕਰਦੀ ਹੈ, ਉਸ ਪੀਰੀਅਡ ਦੇ ਹੀ ਲਿਆਂਦੇ ਹੋਏ ਨੇ। ਔਰ ਉਹਨਾਂ ਤੋਂ ਉਹਨਾਂ ਨੇ ਉਹ ਜੋ ਕੁਝ ਸੀ, ਕਿਉਂਕਿ ਜਦੋਂ ਤੁਸੀਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਸੰਤ ਭਿੰਡਰਾਂ ਵਾਲਿਆਂ ਦੇ ਪੀਰੀਅਡ 'ਚ ਜਾਂ ਅਕਾਲੀ ਮੋਰਚੇ ਵੀ ਜਦੋਂ ਲੱਗਦੇ ਸੀ, ਸੰਗਤਾਂ ਦੀਵਾਨ ਸੁਣਨ ਆਉਂਦੀਆਂ ਸੀ, ਢਾਡੀ ਨੇ, ਦੂਜੇ ਨੇ, ਵੀਰ ਰਸੀ ਵਾਰਾਂ ਨੇ, ਤੇ ਜਦੋਂ ਚਾਰ ਚੁਫੇਰਾ ਮਾਹੌਲ ਵੀਰ ਰਸ ਦਾ ਹੈ ਉਦੋਂ ਮਾਹੌਲ ਹੋਰ ਹੈ। ਤੇ ਜਦੋਂ ਤੁਸੀਂ ਇਹ ਇਸ ਕਿਸਮ ਦੇ ਨਚਾਰ, ਉਹ ਲਾਡੀ ਸ਼ਾਹ ਦਾ ਚੇਲਾ ਤੇ ਉਹ ਘਰ ਦੀ ਸ਼ਰਾਬ ਹੋਵੇ ਤੇ ਫਲਾਣਾ ਢਿਮਕਾ, ਇਸ ਕਿਸਮ ਦੀ ਗਾਇਕੀ ਨੂੰ, ਤੇ ਫਿਰ ਤਾਂ ਤੁਸੀਂ ਉਸ ਸਮਾਜ ਦੇ ਵਿੱਚ ਲੱਚਰਪੁਣਾ ਹੀ ਖੜਾ ਕਰ ਰਹੇ ਹੋ ਜਿਹੜਾ ਉਹਨਾਂ ਨੇ ਬੜੀ ਕਾਮਯਾਬੀ ਨਾਲ ਕੀਤਾ ਔਰ ਉਹ ਅੱਜ ਤੱਕ ਵੀ ਜਾਰੀ ਹੈ ਕਿਸੇ ਨਾ ਕਿਸੇ ਫਾਰਮ 'ਚ। ਹਾਲਾਂ ਕਿਸਾਨ ਮੋਰਚੇ ਵੇਲੇ ਜਿਹੜਾ ਉਹਨਾਂ ਦੇ ਇੱਕ ਕਲਾਸ ਉਹਦੇ 'ਚ ਵੀ ਸਾਰੇ ਨਹੀਂ, ਲੇਕਿਨ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਉਹ ਕੰਵਰ ਗਰੇਵਾਲ ਹੋਏ, ਦੂਜੇ ਕਿਵੇਂ ਇਨਕਮ ਟੈਕਸ ਦੇ ਛਾਪਿਆਂ ਤੋਂ ਬਾਅਦ ਉਹ ਤੁਹਾਨੂੰ ਕਿਤੇ ਨਜ਼ਰ ਨਹੀਂ ਆਉਂਦੇ। ਇਹੀ ਕਲਾਕਾਰ ਮਹਿਕਮਾ ਇੱਕ ਦੋ ਨੂੰ ਛੱਡ ਕੇ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਾ ਹੋਇਆ ਇੱਥੇ ਤੁਹਾਨੂੰ ਨਜ਼ਰ ਨਹੀਂ ਆਉਂਦੇ, ਔਰ ਦੂਜੇ ਪਾਸੇ ਲੱਗੇ ਹੋਏ ਨੇ ਉਹਨਾਂ ਨੂੰ ਰਿਝਾਣ ਹਿੰਦੂ ਤਵੀਆਂ ਨੂੰ। ਫਿਰ ਉਹਨਾਂ ਨੇ ਚੌਥਾ ਨੁਕਤਾ ਦਿੱਤਾ, ਗੁਰੂ ਘਰਾਂ ਦੀ ਲੁੱਟ। ਸਰਕਾਰ ਨੂੰ ਇਹ ਸਾਰਾ ਕੁਝ ਕਰਨ ਲਈ ਬਹੁਤ ਸਾਰੇ ਕੈਸ਼ ਦੀ ਲੋੜ ਹੁੰਦੀ ਹੈ ਜਿਸ ਦਾ ਕੋਈ ਰਿਕਾਰਡ ਨਾ ਹੋਏ ਤੇ ਨਾ ਹੀ ਕਿਸੇ ਨੂੰ ਕੋਈ ਹਿਸਾਬ ਕਿਤਾਬ ਦੇਣਾ ਪਏ। ਉਹਨਾਂ ਦੀ ਇਹ ਪੈਸੇ ਦੀ ਲੋੜ ਗੁਰੂ ਘਰ ਦੀ ਲੁੱਟ ਤੋਂ ਪੂਰੀ ਹੁੰਦੀ ਹੈ। ਤੁਸੀਂ ਹੁਣ ਆਪ ਸੋਚੋ, SGPC ਦਾ 1600 ਤੋਂ 1800 ਕਰੋੜ ਦਾ ਬਜਟ ਕਿੱਥੇ ਜਾਂਦਾ ਹੈ? ਇੰਨੇ ਪੈਸੇ ਨਾਲ ਕੀ ਕੁਝ ਨਹੀਂ ਕੀਤਾ ਜਾ ਸਕਦਾ। ਏਜੰਸੀਆਂ ਲਈ ਤਾਂ ਇਹ ਕੰਮ ਹੀ ਸੌਖਾ ਹੈ, ਗੁਰੂ ਘਰਾਂ ਦਾ ਪੈਸਾ ਚੁੱਕੋ, ਸਿੱਖਾਂ ਦੀ ਬਰਬਾਦੀ ਤੇ ਖਰਚ ਦਿਓ, ਵੋਟਾਂ ਤੇ ਲਾ ਦਿਓ, ਡਰੱਗ 'ਚ ਲਾ ਦਿਓ, ਗੈਂਗ ਖੜੇ ਕਰ ਦਿਓ, ਪੈਸੇ ਦੇ ਕੇ ਹੋਰ 100 ਕੁੱਤਾ ਖੜਾ ਕਰ ਦਿਓ ਜੋ ਸਿੱਖਾਂ ਖਿਲਾਫ ਭੌਂਕਣ ਲਈ ਰਹਿ। ਕੌਣ ਪੁੱਛਦਾ ਹੈ ਪੰਜਾਬ ਵਿੱਚ? ਜਿੰਨੀ ਦੇਰ ਸਿੱਖ ਚੁੱਪ ਕਰਕੇ ਬਰਦਾਸ਼ਤ ਕਰਦੇ ਰਹਿਣ, ਹੋਰ ਨੁਕਸਾਨ ਕਰੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਕੱਲਾ SGPC ਨੂੰ ਇਹ ਨਹੀਂ ਵੀ ਉਹ ਤਾਂ ਉਹਨਾਂ ਨੇ ਬਾਦਲਾਂ ਰਾਹੀਂ ਕਾਬੂ ਕੀਤੀ, ਜਿਵੇਂ ਹੁਣ ਹਰਿਆਣਾ ਕਮੇਟੀ ਖੜੀ ਕੀਤੀ ਹੈ, ਔਰ ਹਰਿਆਣਾ ਕਮੇਟੀ 'ਚੋਂ ਮਹੰਤ ਲਾਇਆ ਕਰਮਜੀਤ ਕੇ ਕੀ ਨਾਂ, ਅੱਜ ਉਹਦਾ ਹੀ ਬਿਆਨ ਸੀ ਕਿ ਜੀ ਗੁਰਦੁਆਰਿਆਂ 'ਚੋਂ ਕਿਸਾਨ ਮੋਰਚਾ ਜਿਹੜਾ ਦਿੱਲੀ 'ਚ ਲੱਗਾ ਸੀ ਉਹਦੇ ਲਈ ਲੰਗਰ ਜਾਣਾ ਗਲਤ ਕਦਮ ਸੀ। ਸੋ ਆਲਰੇਡੀ ਹਰਿਆਣਾ ਦਿੱਲੀ ਦੇ ਵਿੱਚ ਉਹ ਭੌਂਕਾ, ਉਹ ਕਾਲਕਾ ਤੇ ਮਨਜਿੰਦਰ ਸਿਰਸਾ ਤੇ ਉਹ ਬਿਠਾਏ ਹੋਏ ਨੇ ਸਿੱਧੇ BJP ਦੇ ਸਪੋਕਸਪਰਸਨ। ਫਿਰ ਉਹਨਾਂ ਨੇ ਕਿਹਾ ਵੀ ਇਹ ਸਾਰਾ ਕੁਝ ਬੜੀ ਹੀ ਡੂੰਘਾਈ ਪੜ੍ਹਾਈ ਤੇ ਰਿਸਰਚ ਨਾਲ ਕੀਤਾ ਜਾਂਦਾ ਹੈ। ਇਹ ਸਾਰਾ ਕੁਝ ਪਲਾਨ ਕਰਨ ਵਾਸਤੇ ਬਹੁਤ ਹੀ ਪੜ੍ਹੇ ਲਿਖੇ ਤੇ ਉੱਚੇ ਅਹੁਦਿਆਂ ਵਾਲੇ ਏਜੰਸੀਆਂ ਦੇ ਕਰਮਚਾਰੀ ਹੁੰਦੇ ਹਨ। ਇਹ ਲੋਕ ਟਾਰਗੇਟ ਕੀਤੀ ਜਾਣ ਵਾਲੀ ਕੌਮ ਦੀ ਬਹੁਤ ਬਰੀਕੀ ਨਾਲ ਸਟੱਡੀ ਕਰਦੇ ਹਨ। ਉਹਨਾਂ ਦਾ ਰਹਿਣ ਸਹਿਣ, ਰੋਜ਼ਾਨਾ ਜ਼ਿੰਦਗੀ, ਵਿਸ਼ਵਾਸ, ਮਾਨਸਿਕਤਾ, ਸਾਰਾ ਕੁਝ ਜੋ ਵੀ ਹੋ ਸਕੇ ਡਾਕੂਮੈਂਟ ਕਰਕੇ ਸਟੱਡੀ ਕਰਦੇ ਹਨ। ਫਿਰ ਉਸ ਨੂੰ ਬਦਲਣ ਜਾਂ ਬਰਬਾਦ ਕਰਨ ਲਈ ਆਪਣੀ ਨੀਤੀ ਬਣਾ ਲੈਂਦੇ ਹਨ। ਇਸ ਵਿੱਚ ਬਹੁਤ ਵੱਡੇ ਪੱਧਰ ਤੇ ਸਿੱਖਾਂ ਦੇ ਇਤਿਹਾਸ ਅਤੇ ਦਿਮਾਗੀ ਪੱਧਰ ਨੂੰ ਸਟੱਡੀ ਕੀਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਮੈਂ ਤੀਸਰੀ ਐਗਜ਼ਾਮਪਲ ਲਿਖ ਰਿਹਾ, ਜਿਵੇਂ ਕੁਝ ਖਾਸ ਸ਼ਬਦ ਜੋ ਸਿੱਖਾਂ ਦੇ ਦਿਮਾਗ ਵਿੱਚ ਸਦੀਆਂ ਤੋਂ ਵਸੇ ਹਨ, ਉਹਨਾਂ ਦੇ ਮਤਲਬ ਕਿਵੇਂ ਪੀੜ੍ਹੀ ਦਰ ਪੀੜ੍ਹੀ ਪਲਾਨ ਕਰਕੇ ਬਦਲ ਦਿੱਤੇ ਗਏ। ਜਿਨ੍ਹਾਂ ਲਫ਼ਜ਼ਾਂ ਨੂੰ ਲੈ ਕੇ ਮੋਟੀਵੇਸ਼ਨ ਮਿਲਦੀ ਸੀ, ਉਹਨਾਂ ਦੇ ਜ਼ਿਕਰ ਨਾਲ ਹੁਣ ਵਿਵਾਦ ਪੈਦਾ ਹੁੰਦਾ ਹੈ। ਉਹਨਾਂ ਨੇ ਅੱਗੋਂ ਉਦਾਹਰਣ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਬੜੀ ਬਰੀਕੀ ਨਾਲ ਸੋਚ ਢੰਗ, ਔਰ ਇਹ ਤਾਂ ਬ੍ਰਿਟਿਸ਼ ਪੀਰੀਅਡ 'ਚ ਅਸੀਂ ਦੇਖਦੇ ਹਾਂ, ਉਹਨਾਂ ਦੇ ਪਹਿਲਾਂ ਲਿੰਗੁਇਸਟ ਆਉਂਦੇ ਸੀ ਜਿਹੜੇ ਜ਼ਬਾਨ ਨੂੰ ਸਟੱਡੀ ਕਰਦੇ ਸੀ, ਫੋਕਲੋਰ ਨੂੰ ਸਟੱਡੀ ਕਰਦੇ ਸੀ, ਇਤਿਹਾਸ ਨੂੰ। ਐਵੇਂ ਨਹੀਂ ਉਹਨਾਂ ਨੇ ਨਿੱਕੇ ਜਿਹੇ ਵਲਾਇਤ 'ਚੋਂ ਨਿਕਲ ਕੇ ਸਾਰੀ ਦੁਨੀਆ ਕਾਬੂ ਕੀਤੀ। ਕਿਹੜੇ ਕਬੀਲਿਆਂ ਦੇ ਸੁਭਾਅ ਨੇ, ਕਿਹੜੇ ਲੜਨ ਵਾਲੇ ਨੇ, ਕਿਹੜੇ ਜਿਹੜੇ ਨੇ ਉਹ ਬਦਲਾਖੋਰੀ 'ਚ ਯਕੀਨ ਰੱਖਦੇ ਨੇ, ਔਰ ਉਹਦੇ ਥੱਲੇ ਹੀ ਅੰਗਰੇਜ਼ਾਂ ਨੇ ਪੰਜਾਬ ਦੇ ਸਿੱਖ ਹੋਣ, ਪੰਜਾਬੀ ਮੁਸਲਮਾਨ ਹੋਣ ਜਾਂ ਪਠਾਨ ਹੋਣ, ਉਹਨਾਂ ਨੂੰ ਕਿਵੇਂ ਇਸਤੇਮਾਲ ਕਰਕੇ ਆਪਣੀਆਂ ਫੌਜਾਂ ਦੇ ਵਿੱਚ ਮਰਸਨਰੀ ਬਣਾ ਕੇ ਕੀਤਾ। ਉਹਨਾਂ ਨੂੰ ਮਾਰਸ਼ਲ ਰੇਸ ਤੇ ਫਲਾਣੇ ਵੀ ਜਿਹੜੇ ਨੇ ਉਹ ਤਮਗੇ ਦਿੱਤੇ। ਨਾਲ ਦੀ ਨਾਲ ਜਿਹੜਾ ਉਹਨਾਂ ਦੇ ਧਰਮ 'ਚ ਕੋਈ ਇੰਟਰਫੇਅਰੈਂਸ ਨਹੀਂ ਕੀਤੀ। ਅੰਗਰੇਜ਼ ਖੁਦ ਪੱਗ ਬੰਨ੍ਹ ਕੇ ਉਹਨਾਂ ਦੇ ਕਰਨਲ ਔਰ ਦੂਜੇ ਆ ਕੇ ਗੁਰਦੁਆਰੇ 'ਚ ਬਹਿੰਦੇ ਸੀ। ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੀ ਜਿਹੜੀ ਹੈ ਸਹੁੰ ਚੁੱਕ ਸਮਾਗਮ ਹੁੰਦਾ ਸੀ। ਇਵੇਂ ਹੀ
ਇਹ ਤਾਂ ਬਾਹਮਣ ਨੇ ਜਿਨ੍ਹਾਂ ਦੇ ਵਿੱਚੋਂ ਹੀ ਅਸੀਂ ਜਿਨ੍ਹਾਂ ਨੂੰ ਸਮਝਦੇ ਨੇ ਵੀ ਅਸੀਂ ਤਾਂ ਇਹਨਾਂ ਨੂੰ ਹਿੰਦੂ ਬਣਾ ਕੇ ਦਰੜਿਆ ਹੋਇਆ ਸੀ, ਆਪਣੇ ਵਿੱਚ ਜਜ਼ਬ ਕੀਤਾ ਹੋਇਆ ਸੀ। ਜੀ ਉਹਨਾਂ ਨੇ ਫਿਰ 3 ਲਫ਼ਜ਼ ਉਹਨਾਂ ਨੇ ਕਹੇ ਕਿ ਵੀ ਇਹਨਾਂ ਨੇ ਕਿਵੇਂ ਇਸ ਦੇ ਲਫ਼ਜ਼ ਬਦਲੇ। ਸਿਰਸਾ, ਉਹਨਾਂ ਨੇ ਕਿਹਾ ਸਿਰਸਾ ਨਦੀ ਦੇ ਜ਼ਿਕਰ ਨਾਲ 100 ਸਾਲ ਪਹਿਲੇ ਸਿੱਖ ਭਾਵਕ ਹੋ ਜਾਂਦੇ ਸਨ, ਪਰ ਹੁਣ ਸਿਰਸਾ ਦੇ ਜ਼ਿਕਰ ਨਾਲ ਮਤਲਬ ਹੋਰ ਨਿਕਲਦਾ ਹੈ, ਭਾਵ ਸਿਰਸਾ ਸਾਧ। ਇਹ ਬਿਲਕੁਲ ਠੀਕ ਹੈ ਕਿ ਜਦੋਂ ਅਸੀਂ ਯਾਦ ਕਰਦੇ ਸੀ ਕਿ ਜੀ ਅਨੰਦਪੁਰ ਸਾਹਿਬ ਤੋਂ 10ਵੇਂ ਪਾਤਸ਼ਾਹ ਨਿਕਲੇ, ਖੂਨੀ ਸਰਸਾ ਦਾ ਕੰਡਾ, ਪਰਿਵਾਰ ਵਿਛੋੜਾ, ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਸਰਸੇ ਵਾਲਾ ਸਾਧ। ਤੁਹਾਡਾ ਮਨ ਜਿਹੜਾ ਕੱਚਿਆ ਜਾਂਦਾ ਹੈ ਕਿ ਭਾਈ ਕਿਸ ਕਿਸਮ ਦੇ ਰੇਪਿਸਟ ਦਾ ਨਾਂ ਜਿਹੜਾ ਉਹ ਜ਼ੁਬਾਨ ਤੇ ਆਇਆ, ਕਿੱਥੇ ਸਰਸਾ ਕਹਿੰਦੇ ਆ ਤੁਹਾਨੂੰ ਦਸ਼ਮੇਸ਼ ਪਿਤਾ ਔਰ ਉਹ ਸਾਰਾ ਬਿਰਤਾਂਤ ਤੁਹਾਡੇ ਮਨ 'ਚ। ਸੱਚਾ ਸੌਦਾ ਦੇ ਜ਼ਿਕਰ ਨਾਲ 100 ਸਾਲ ਪਹਿਲੇ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਦੀ ਯਾਦ ਆਉਂਦੀ ਸੀ, ਸੱਚੇ ਸੌਦੇ ਸੀ। ਹੁਣ ਨਵੀਂ ਪੀੜ੍ਹੀ ਲਈ ਇਸ ਦਾ ਮਤਲਬ ਹੈ ਸੌਦਾ ਸਾਧ। ਬਿਲਕੁਲ ਠੀਕ ਹੈ। ਹੁਣ ਅਸੀਂ ਹਾਲਾਂ ਸੌਦਾ ਸਾਧ ਵੀ, ਕਿਉਂਕਿ ਬਾਰ-ਬਾਰ ਸੱਚਾ ਸੌਦਾ ਕੇ ਰਾਮ ਰਹੀਮ ਨੇ ਕਹਾ, ਉਹ ਤਾਂ ਸੌਦਾ ਸਾਧ ਕਿਸੇ ਸਿਆਣੇ ਸਿੱਖ ਨੇ ਘੜਿਆ ਵੀ ਇਹ ਸੱਚਾ ਲਫ਼ਜ਼ ਨਾ ਬਦਨਾਮ ਕਰੋ, ਇਹ ਸੌਦਾ ਸਾਧ ਹੈ। ਫਿਰ ਤੀਸਰਾ ਉਹਨਾਂ ਨੇ ਕਿਹਾ ਰੰਗਰੇਟਾ। ਰੰਗਰੇਟਾ ਲਫ਼ਜ਼ ਦਾ ਸਿੱਖਾਂ ਵਿੱਚ 100 ਸਾਲ ਪਹਿਲੇ ਬਹੁਤ ਆਦਰ ਸੀ। ਮਤਲਬ ਸੀ ਰੰਗਰੇਟਾ ਗੁਰੂ ਕਾ ਬੇਟਾ ਜੋ ਸੀਸ ਚੁੱਕ ਕੇ ਲੈ ਕੇ ਆਇਆ ਸੀ। ਹੁਣ ਇੱਕ ਨਵਾਂ ਰੰਗਰੇਟਾ ਆ ਗਿਆ ਮਾਰਕੀਟ ਵਿੱਚ, ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੇ ਨਾਂ ਥੱਲੇ। ਇਹ ਸਿਰਫ ਏਜੰਸੀਆਂ ਨੇ ਮਜ਼ਦੂਰਾਂ ਨਾਲ ਜੱਟਾਂ ਨੂੰ ਲੜਾਉਣ ਲਈ ਖੜਾ ਕੀਤਾ ਹੈ। ਕਿਵੇਂ ਇਸ ਦੇ ਮੁੰਡੇ ਨੇ ਜਗਦੀਸ਼ ਟਾਈਟਲਰ ਵਾਲੀ ਜਰਸੀ ਪਾ ਕੇ ਹਰਮੰਦਰ ਸਾਹਿਬ ਜਾ ਕੇ ਇਸ ਨੂੰ ਲੋਕਾਂ ਦੇ ਅੱਗੇ ਲੈ ਕੇ ਆਂਦਾ। ਮਤਲਬ ਸਿਰਫ ਪਲਾਨ ਮੁਤਾਬਕ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਹੈ ਤਾਂ ਕਿ ਆਪਣੇ ਪਲਾਨ ਨੂੰ ਐਗਜ਼ੀਕਿਊਟ ਕੀਤਾ ਜਾਏ। ਇਹ ਇੱਕ ਬਹੁਤ ਗੰਦਾ ਕਰੈਕਟਰ ਹੈ ਸੋਸ਼ਲ ਮੀਡੀਆ ਤੇ। ਤੁਸੀਂ ਉਹਨੂੰ 1 ਮਿੰਟ ਤੋਂ ਜ਼ਿਆਦਾ ਕੀ ਮਤਲਬ ਸੈਕਿੰਡ ਵੀ ਦੇਖ ਨਹੀਂ ਸਕਦੇ। ਪਰ ਮਤਲਬ ਉਹਨਾਂ ਨੇ ਇੱਕ ਵਿਵਾਦ ਔਰ ਉਹਦੀ ਆਈਡੀ ਜਿਹੜੀ ਹੈ ਉਹ ਰੰਗਰੇਟੇ ਦੀ ਆਈਡੀ ਤੋਂ ਲਿਖਦਾ ਹੈ। ਫਿਰ ਉਹਨਾਂ ਨੇ ਅਖੀਰ 'ਚ ਕਨਕਲੂਜਨ ਵੱਲ ਆਉਂਦਿਆਂ ਕਿਹਾ ਪੰਜਾਬ ਵਿੱਚ ਲੋਕਾਂ ਨੂੰ ਈਸਾਈ ਬਣਾਉਣ ਦਾ ਪਲਾਨ ਵੀ ਸਰਕਾਰੀ ਹੈ, ਜਿਸ ਦਾ ਮਤਲਬ ਹੈ ਲੋਕਾਂ ਨੂੰ ਸਿੱਖੀ ਨਾਲੋਂ ਤੋੜ ਕੇ ਕਮਜ਼ੋਰ ਕਰਨਾ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕਮਜ਼ੋਰ ਲੋਕਾਂ ਨੂੰ ਆਸਾਨੀ ਨਾਲ ਦਬਾਇਆ ਜਾਏ ਤੇ ਫਿਰ ਈਸਾਈਆਂ ਨੂੰ ਸਿੱਖਾਂ ਨਾਲ ਲੜਾਇਆ ਜਾਏ। ਬਿਲਕੁਲ ਇਸ ਦੇ ਉੱਤੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ। ਅੰਤ ਵਿੱਚ ਮੈਂ ਇੱਕ ਰਾਜਨੀਤੀ ਦੇ ਅੰਦਰ ਦੀ ਗੱਲ ਦੱਸਦਾ ਕਿ ਸਰਕਾਰੀ ਫੌਜ ਹਰ ਕਿਸੇ ਨਾਲ ਨਹੀਂ ਲੜ ਸਕਦੀ ਹੁੰਦੀ, ਕਿਉਂਕਿ ਕੁਝ ਕੌਮਾਂ ਬਹੁਤ ਲੜਾਕੀਆਂ ਤੇ ਬਹਾਦਰ ਹੁੰਦੀਆਂ ਨੇ। ਸਰਕਾਰੀ ਫੌਜ ਤੇ ਸਰਕਾਰੀ ਮਸ਼ੀਨਰੀ ਦਾ ਨੁਕਸਾਨ ਬਹੁਤ ਕਰਦੀਆਂ, ਜਿਵੇਂ ਕਿ ਕੁਰਦ, ਸਿੱਖ ਅਤੇ ਅਫਗਾਨ। ਇਸ ਲਈ ਸਰਕਾਰ ਪੈਂਤੜਾ ਬਦਲ ਕੇ ਨੁਕਸਾਨ ਕਰਨ ਦਾ ਤਰੀਕਾ ਬਦਲ ਦਿੰਦੀਆਂ ਹਨ। ਜੇ ਕਿਸੇ ਨਾਲ ਲੜ ਨਹੀਂ ਸਕਦੇ, ਚਲੋ ਫਿਰ ਉਹਨਾਂ ਨੂੰ ਆਪਸ ਵਿੱਚ ਲੜਾਓ, ਨਵੀਂ ਪੀੜ੍ਹੀ ਖਤਮ ਕਰੋ। ਬਹੁਤ ਉਹਨਾਂ ਨੇ ਕਿਹਾ ਇਹ ਸਾਰੀ ਹਿਊਮਨ ਸਾਈਕੋਲੋਜੀ ਦੀ ਖੇਡ ਹੈ, ਮਨੋਵਿਗਿਆਨਕ ਲੜਾਈ ਹੈ। ਸਿੱਖ ਜਦੋਂ ਤੱਕ ਇਹਨਾਂ ਦੇ ਬਰਾਬਰ ਦੀ ਆਪਣੀ ਟੀਮ ਨਹੀਂ ਖੜੀ ਕਰਦੇ, ਨੁਕਸਾਨ ਨਹੀਂ ਰੁਕਣ ਵਾਲਾ। ਔਰ ਉਹਨਾਂ ਨੇ ਕਿਹਾ ਕਿ ਆਈ ਅੰਡਰਸਟੈਂਡ ਦਾ ਕਨਸੀਕੁਐਂਸਿਸ ਐਂਡ ਫਿਊਚਰ ਡੇਂਜਰਸ ਵੈਰੀ ਵੈਲ। ਔਰ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਬਹੁਤ ਖੂਬਸੂਰਤੀ ਨਾਲ ਉਹਨਾਂ ਨੇ ਇਹ ਸਾਰੇ ਨੂੰ ਬਿਆਨਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।